ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੁੱਟ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਸਵਾਗਤ ਹੈ, ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 20 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ। ਜਿਸ ਤਰ੍ਹਾਂ ਇੰਡੀਆ ਦਾ ਮੀਡੀਆ ਬਹੁਤ ਧੂਆਂਧਾਰ ਪ੍ਰਚਾਰ ਕਰ ਰਿਹਾ ਵੀ ਅਮਰੀਕਾ ਕੈਨੇਡਾ ਦੇ ਨਾਲ ਨਹੀਂ, ਅਮਰੀਕਾ ਇੰਡੀਆ ਦੇ ਨਾਲ ਆ, ਉਹ ਸਾਰੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਕਲੀਅਰ ਕਰਨ ਦੇ ਲਈ ਨੈਸ਼ਨਲ ਸਿਕਿਉਰਿਟੀ ਦੇ ਸਪੋਕਸਮੈਨ ਜੌਨ ਕਰਬੀ ਨੇ ਅੱਜ ਇਹ ਕਲੀਅਰ ਕਰ ਦਿੱਤਾ ਆ ਵੀ US ਨੇ ਕਲੀਅਰਲੀ ਇੰਡੀਆ ਨੂੰ ਕਿਹਾ ਆ ਵੀ ਤੁਹਾਨੂੰ ਕੈਨੇਡਾ ਦੇ ਨਾਲ ਕੋਆਪਰੇਟ ਕਰਨਾ ਪੈਣਾ ਆ। ਜੋ ਤੁਸੀਂ ਭਾਈ ਹਰਦੀਪ ਸਿੰਘ ਨਿੱਜਰ ਜੋ ਸਿੱਖ ਆ ਔਰ ਜਿਸ ਦੀ ਕਿਲਿੰਗ ਕੈਨੇਡਾ ਦੇ ਵਿੱਚ ਕੀਤੀ ਹੈਗੀ ਆ, ਇਹ ਕਲੀਅਰਲੀ ਵਾਈਟ ਹਾਊਸ ਨੇ ਕਿਹਾ ਵੀ ਅਸੀਂ ਡੀਪਲੀ ਕੰਸਰਨ ਹੈਗੇ ਆ ਜੋ ਐਲੀਗੇਸ਼ਨਸ ਲੱਗੀਆਂ ਆ ਵੀ ਇੰਡੀਅਨ ਏਜੰਟਸ ਇਸ ਮਰਡਰ ਦੇ ਵਿੱਚ ਇਨਵੋਲਵ ਸੀਗੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਨੇ ਸੋਮਵਾਰ ਨੂੰ ਇਹ ਕਿਹਾ ਸੀ ਵੀ ਜਿਹੜੀਆਂ ਉਹਨਾਂ ਦੀਆਂ ਡੋਮੈਸਟਿਕ ਇੰਟੈਲੀਜੈਂਸ ਏਜੰਸੀਜ਼ ਆ ਉਹ ਐਕਟਿਵਲੀ ਪਰਸੂ ਕਰ ਰਹੀਆਂ ਕ੍ਰੈਡੀਬਲ ਐਲੀਗੇਸ਼ਨਸ ਜੋ ਨਿਊ ਦਿੱਲੀ ਦੇ ਏਜੰਟਸ ਨੇ ਭਾਈ ਹਰਦੀਪ ਸਿੰਘ ਨਿੱਜਰ ਜੋ 45 ਸਾਲਾਂ ਦੇ ਸੀ, ਉਹਨਾਂ ਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੂਨ ਮਹੀਨੇ 'ਚ ਕਤਲ ਕੀਤਾ ਸੀ। ਸੋ ਇਸ ਸੰਬੰਧ ਦੇ ਵਿੱਚ ਜੌਨ ਕਰਬੀ ਨੇ ਕਿਹਾ ਅਸੀਂ ਬਹੁਤ ਡੀਪਲੀ ਕੰਸਰਨਡ ਆ ਤੇ ਇੰਡੀਆ ਨੂੰ ਕਹਿੰਦੇ ਆ ਕਿ ਫੁੱਲੀ ਕੋਆਪਰੇਟ ਕਰੋ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਦੀ ਗਵਰਨਮੈਂਟ ਨੇ ਇਹਨੂੰ ਰਿਜੈਕਟ ਕੀਤਾ ਸੀ। ਦੋਨਾਂ ਦੇ ਡਿਪਲੋਮੇਟ ਮੁਲਕਾਂ ਨੇ ਇੱਕ ਦੂਜੇ ਵੱਲੋਂ ਕੱਢੇ ਆ, ਪਰ ਕਰਬੀ ਨੇ ਅੱਜ ਕਲੀਅਰਲੀ ਕਿਹਾ ਵੀ ਜਿੰਨੀਆਂ ਵੀ ਨਿਊਜ਼ ਰਿਪੋਰਟਸ ਆ ਰਹੀਆਂ US ਹਮੇਸ਼ਾ ਕੈਨੇਡਾ ਦੇ ਨਾਲ ਆ ਤੇ ਕੈਨੇਡਾ ਦਾ ਸਾਥੀ ਹੀ ਰਹੂਗਾ। ਕੈਨੇਡਾ ਦੀਆਂ ਜੋ ਐਲੀਗੇਸ਼ਨਸ ਆਰ ਅਨਟਰੂ, ਉਹ ਜਿਹੜੀਆਂ ਬਰਸ਼ਡ ਆਫ ਉਹਨਾਂ ਨੇ ਕੀਤੀਆਂ, ਜੋ ਇੰਡੀਆ ਵਾਲੇ ਕਹਿ ਰਹੇ ਆ ਵੀ ਜੀ ਕੈਨੇਡਾ ਦੀਆਂ ਐਲੀਗੇਸ਼ਨਸ ਅਨਟਰੂ ਹੈਗੀਆਂ ਆ। ਸੋ ਇਹ ਵੀ ਦੱਸਦੀ ਜਾਈਏ ਜਦੋਂ G20 ਦੀ ਮੀਟਿੰਗ ਹੋਈ ਸੀ ਉਸ ਤੋਂ ਪਹਿਲਾਂ ਜੋ 5 ਆਈਜ਼ ਇੰਟੈਲੀਜੈਂਸ ਜੋ ਉਹਨਾਂ ਨੇ ਸ਼ੇਅਰ ਕੀਤੀ ਆ ਵੱਖ-ਵੱਖ ਨੇਸ਼ਨਸ ਦੇ ਨਾਲ, ਜੋ 5 ਆਈਜ਼ ਨੇਸ਼ਨ ਹੈਗੇ ਆ ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, UK, US ਤੇ ਕੈਨੇਡਾ ਹੈਗਾ। ਕਾਫੀ ਹਫ਼ਤੇ ਪਹਿਲਾਂ ਉਹਨਾਂ ਨੇ G20 ਦੀ ਸਮਿਟ ਤੋਂ ਪਹਿਲਾਂ ਜੋ ਕੈਨੇਡੀਅਨ ਗਵਰਨਮੈਂਟ ਆ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਤੇ ਇੰਡੀਅਨ ਏਜੰਟਸ ਨੇ ਸਾਡੇ ਸਿਟੀਜ਼ਨ ਦਾ ਸਾਡੀ ਹੀ ਧਰਤੀ ਦੇ ਉੱਤੇ ਕਤਲ ਕੀਤਾ ਹੈਗਾ। ਜੀ, ਇਸ ਦੇ ਵਿੱਚ ਦੱਸਦੇ ਜਾਈਏ ਇਹ ਜਿਹੜੀ ਹੈ ਨਾ ਗੱਲ ਚਰਚਾ ਜਿਹੜੀ ਛਿੜੀ ਸੀਗੀ ਵੀ ਕੈਨੇਡਾ ਦੀ ਇਸ ਗੱਲ ਨੂੰ ਰਿਬਫ ਕਰ ਦਿੱਤਾ, ਯਾਨੀ ਕਿ ਰਿਜੈਕਟ ਕਰ ਦਿੱਤਾ। ਇਹ ਵਾਸ਼ਿੰਗਟਨ ਪੋਸਟ ਦੇ ਵਿੱਚ ਸਭ ਤੋਂ ਪਹਿਲਾਂ ਆਰਟੀਕਲ ਛਾਪਿਆ ਗਿਆ ਸੀ। ਉਸ ਦੇ ਜਵਾਬ ਦੇ ਵਿੱਚ ਜਿਹੜੀ ਐਡਰੀਅਨ ਵਾਟਸਨ ਆ, ਜੋ ਕਿ ਜੇਕ ਸੁਲਿਵਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਸ ਦੀ ਆਪਣੀ ਸਪੋਕਸਪਰਸਨ ਆ, ਉਹਨਾਂ ਨੇ ਕਲੀਅਰ ਕੀਤਾ ਵੀ ਇਹ ਜਿਹੜੀਆਂ ਰਿਪੋਰਟਸ ਆ ਰਹੀਆਂ ਰਿਬਫ ਕਰਨ ਦੀਆਂ ਕੈਨੇਡਾ ਨੂੰ, ਇਹ ਕਿਸੇ ਵੀ ਵੇ ਦੇ ਵਿੱਚ, ਕਿਸੇ ਵੀ ਹਾਲਤ ਦੇ ਵਿੱਚ ਟੋਟਲੀ ਫਲੈਟਲੀ ਫਾਲਸ ਨੇ, ਗਲਤ ਨੇ। ਕਹਿੰਦੇ ਵੀ ਅਸੀਂ ਸਗੋਂ ਕੋਆਰਡੀਨੇਟ ਕਰ ਰਹੇ ਹਾਂ, ਕੰਸਲਟ ਕਰ ਰਹੇ ਹਾਂ ਕੈਨੇਡਾ ਦੇ ਨਾਲ ਇਸ ਮੁੱਦੇ ਦੇ ਉੱਤੇ ਬਹੁਤ ਹੀ ਕਲੋਜ਼ਲੀ, ਵੈਰੀ ਕਲੋਜ਼ਲੀ। ਕਹਿੰਦੇ ਵੀ ਇਹ ਬਹੁਤ ਸੀਰੀਅਸ ਮੈਟਰ ਆ ਤੇ ਅਸੀਂ ਕੈਨੇਡਾ ਦੀ ਜਿਹੜੀ ਲਾ ਇਨਫੋਰਸਮੈਂਟ ਦੀ ਐਫਰਟਸ ਆ ਉਸ ਨੂੰ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਹਾਂ ਤੇ ਨਾਲ ਦੇ ਨਾਲ ਅਸੀਂ ਇੰਡੀਅਨ ਗਵਰਨਮੈਂਟ ਨੂੰ ਵੀ ਇੰਗੇਜ ਕਰ ਰਹੇ ਹਾਂ ਵੀ ਭਾਈ ਇਸ ਪੂਰੀ ਜਾਂਚ ਦੇ ਵਿੱਚ ਸਾਥ ਦੇਵੋ।
ਸੋ ਉਧਰ ਜਿਹੜਾ ਕੈਨੇਡਾ ਆ ਆਪਣੇ ਖੇਮੇ ਦੇ ਵਿੱਚ ਹੁਣ ਮੁਲਕਾਂ ਨੂੰ ਜਿਹੜਾ ਜਟਾ ਰਿਹਾ, ਜਿਸ ਦੇ ਵਿੱਚ ਕਹਿ ਸਕਦੇ ਹਾਂ ਵੀ ਮੁਲਕਾਂ ਦੇ ਵਿੱਚੋਂ ਜਿਹੜੇ ਸੁਪਰ ਪਾਵਰ ਆ, ਅਮਰੀਕਾ ਹਾਲ ਦੀ ਘੜੀ ਜਿਹੜੀ ਉਸ ਦੇ ਨਾਲ ਜਿਹੜੀ ਨਜ਼ਰ ਆ ਰਹੀ ਆ। ਸੋ ਅਮਰੀਕਾ ਨੇ ਇਹਨਾਂ ਦੋਨਾਂ ਦੇ ਬਿਆਨਾਂ ਤੋਂ ਜੇ ਆਪਾਂ ਦੇਖੀਏ, ਚਾਹੇ ਜੌਨ ਕਰਬੀ ਆ, ਚਾਹੇ ਐਡਰੀਅਨ ਵਾਟਸਨ ਆ, ਉਸ ਤੋਂ ਇਹ ਕਨਫਰਮ ਕੀਤਾ ਜਾ ਸਕਦਾ ਆ, ਕਿਹਾ ਜਾ ਸਕਦਾ ਵੀ ਅਮਰੀਕਾ ਪੂਰੀ ਤਰ੍ਹਾਂ ਕੈਨੇਡਾ ਦੇ ਨਾਲ ਆ, ਜਿਹੜੀ ਇਸ ਟਾਈਮ ਮਰਡਰ ਦੀ ਇਨਵੈਸਟੀਗੇਸ਼ਨ ਭਾਈ ਨਿੱਜਰ ਦੇ ਮਾਮਲੇ ਵਿੱਚ ਜਿਹੜੀ ਉਹ ਚੱਲ ਰਹੀ ਆ, ਉਸ ਨੂੰ ਲੈ ਕੇ, ਤੇ ਜਿਹੜਾ ਇੰਡੀਆ ਦੇ ਦੁਆਰਾ ਕੂੜ ਪ੍ਰਚਾਰ ਇਸ ਦੇ ਉਲਟ ਕੀਤਾ ਜਾ ਰਿਹਾ ਆ, ਗਲਤ ਇਨਫੋਰਮੇਸ਼ਨ ਫੈਲਾਈ ਜਾ ਰਹੀ, ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਦੀਆਂ ਨਿਊਜ਼ ਏਜੰਸੀਜ਼ ਦੇ ਥਰੂ ਜਿਹੜੀ ਇਹ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਸ ਨੂੰ ਸਿਰੇ ਤੋਂ ਉਹਨਾਂ ਨੇ ਰੱਦ ਕਰ ਦਿੱਤਾ ਆ, ਇਨਕਾਰ ਜਿਹੜਾ ਆ ਉਹ ਉਸ ਦੇ ਉੱਤੇ ਕਰ ਦਿੱਤਾ ਆ, ਤੇ ਅਮਰੀਕਾ ਪੂਰੀ ਤਰ੍ਹਾਂ ਨਾਲ ਚੱਲ ਰਿਹਾ, ਕੈਨੇਡਾ ਦੇ ਕੰਸਲਟ ਤੇ ਕੋਆਰਡੀਨੇਟ ਜਿਹੜਾ ਆ ਇਸ ਪੂਰੇ ਮੁੱਦੇ ਦੇ ਵਿੱਚ ਕਰ ਰਿਹਾ ਹੈਗਾ ਆ। ਸੋ ਇਹ ਜਿਹੜੀਆਂ ਕ੍ਰੈਡੀਬਲ ਐਲੀਗੇਸ਼ਨਸ ਜਦੋਂ ਤੋਂ ਪਰਸੋਂ ਤੋਂ ਲੱਗੀਆਂ ਆ, ਕੱਲ ਪਰਸੋਂ ਤੋਂ ਜਿਹੜੀਆਂ ਲੱਗੀਆਂ ਆ, ਉਹਦੇ ਨਾਲ ਕਾਫੀ ਇਸ ਟਾਈਮ ਹਲਚਲ ਜਿਹੜੀ ਆ ਪੂਰੀ ਤਰ੍ਹਾਂ ਮਚੀ ਹੋਈ ਆ। ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਹੋਊਗਾ, ਇਹ ਤਾਂ ਬਾਅਦ ਚ ਪਤਾ ਲੱਗੂਗਾ। ਉਧਰ ਅੱਜ WSO ਤੇ ਨਾਲ ਦੇ ਨਾਲ ਜਿਹੜੀ ਇੱਕ ਮੁਸਲਿਮ ਉੱਥੇ ਦੀ ਕਮੇਟੀ ਹੈਗੀ ਹੈ, ਜਿੱਦਾਂ ਵਰਲਡ ਸਿੱਖ ਆਰਗੇਨਾਈਜੇਸ਼ਨ, ਉੱਥੇ ਦੀ ਇੱਕ ਆਰਗੇਨਾਈਜੇਸ਼ਨ, ਉਹਨਾਂ ਨੇ ਵੀ ਮੰਗ ਜਿਹੜੀ ਉਹ ਉਸ ਦੇ ਵਿੱਚ ਚੁੱਕੀ ਆ ਵੀ ਭਾਈ RSS ਨੂੰ ਤਾਂ ਕੈਨੇਡਾ ਵਿੱਚ ਬੈਨ ਜਿਹੜਾ ਉਹ ਕਰ ਦੇਣਾ ਚਾਹੀਦਾ ਆ, ਤੇ ਜਿਹੜਾ ਡਿਪਲੋਮੈਟ ਹੈਗਾ ਆ, ਮੇਨ ਕਮਿਸ਼ਨਰ ਆ ਕੈਨੇਡਾ ਦੇ ਵਿੱਚ, ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਆ, ਉਸ ਨੂੰ ਤਲਬ ਕਰਕੇ ਬਾਹਰ ਜਿਹੜਾ ਆ ਕੱਢਣਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਇਸ ਦੇ ਉੱਤੇ ਕੀ ਅਸਰ ਹੁੰਦਾ ਆ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਆ ਵੀ ਫਰੀਜ਼ ਕਰ ਦਿਓ ਜਿੰਨੀਆਂ ਵੀ ਟ੍ਰੇਡ ਦੀਆਂ ਨੈਗੋਸੀਏਸ਼ਨ ਚੱਲ ਰਹੀਆਂ ਆ ਇੰਡੀਆ ਤੇ ਕੈਨੇਡਾ ਦੇ ਵਿੱਚ, ਖਾਸ ਕਰਕੇ ਜਿਹੜੀ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਆ ਉਹ ਜਿਹੜੀ ਚੱਲ ਰਹੀ ਆ, ਉਸ ਨੂੰ ਲੈ ਕੇ, ਤੇ RSS ਨੂੰ ਕਹਿੰਦੇ ਆ ਵੀ ਜਿਹੜਾ ਉਹ ਬੈਨ ਕਰਨਾ ਚਾਹੀਦਾ ਆ, ਤੇ ਕ੍ਰਿਮੀਨਲ ਕੋਡ ਦੇ ਤਹਿਤ ਜਿਹੜੇ ਵੀ ਉਸ ਦੇ ਏਜੰਟਸ ਆ ਕੈਨੇਡਾ ਦੇ ਵਿੱਚ, ਉਹਨਾਂ ਨੂੰ ਇੱਥੋਂ ਦੇਸ਼ ਚੋਂ ਕੱਢ ਦੇਣਾ ਚਾਹੀਦਾ ਆ। ਜੀ ਇੱਕ ਵਾਰੀ ਫਿਰ ਕਲੀਅਰ ਕਰਦੇ ਜਾਈਏ, US ਦੇ ਨੈਸ਼ਨਲ ਸਿਕਿਉਰਿਟੀ ਦੇ ਸਪੋਕਸਪਰਸਨ ਜੌਨ ਕਰਬੀ ਨੇ ਕਿਹਾ ਵੀ ਜਿਹੜੀਆਂ ਖਬਰਾਂ ਆ ਰਹੀਆਂ ਵੀ ਕੈਨੇਡਾ ਦੇ ਨਾਲ ਨਹੀਂ USA ਕਹਿੰਦੇ ਵੀ 100% ਕੈਨੇਡਾ ਦੇ ਨਾਲ ਆ, ਤੇ ਨਾਲ ਦੀ ਨਾਲ ਉਹਨੇ ਇੰਡੀਆ ਨੂੰ ਵੀ ਤਾੜਨਾ ਕੀਤੀ ਆ ਵੀ ਜੋ ਇਨਵੈਸਟੀਗੇਸ਼ਨ ਹੋ ਰਹੀ ਆ ਉਹਦੇ ਵਿੱਚ ਕੈਨੇਡਾ ਦਾ ਸਾਥ ਦਿੱਤਾ ਜਾਵੇ। ਤੇ ਹੁਣ ਆਪਾਂ ਆਈਏ ਆਪਣੇ ਮੁਲਕ 'ਚ ਹੋਰ ਖਬਰਾਂ ਵੱਲ। ਲੇਟੈਸਟ ਜੋ ਇਨਫਲੇਸ਼ਨ ਡਾਟਾ ਆਇਆ ਉਹਦੇ ਵਿੱਚ ਇਹ ਹਜੇ ਵੀ ਸ਼ੋ ਹੋ ਰਿਹਾ ਵੀ ਜੋ ਅਮਰੀਕਨਸ ਆ ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਜਿਸ ਨੂੰ ਬਾਈਡਨੋਮਿਕਸ ਕਿਹਾ ਜਾ ਰਿਹਾ ਆ, ਉਸ ਨੂੰ ਐਕਸੈਪਟ ਨਹੀਂ ਕਰ ਰਹੇ ਹੈਗੇ, ਕਿਉਂਕਿ ਜੋ ਇਨਫਲੇਸ਼ਨ ਆ ਉਹ 3.7% ਤੇ ਚੱਲ ਗਈ ਆ ਅਗਸਤ ਦੇ ਵਿੱਚ, ਜੁਲਾਈ 'ਚ ਇਹ 3.2% ਸੀਗੀ। ਇਨਫਲੇਸ਼ਨ ਸਵੇਰੇ ਵੀ ਆਪਾਂ ਖਬਰ ਕੀਤੀ ਸੀ ਸਾਂਝੀ ਵੀ ਕਿਸ ਤਰ੍ਹਾਂ ਜੋ ਬੈਰਲ ਜੋ ਗੈਸ ਦਾ ਹੈ ਉਹਦੀ ਪ੍ਰਾਈਸ $100 ਤੋਂ ਉੱਪਰ ਆ, ਮੇਬੀ ਹੋਰ ਉੱਪਰ ਚਲੇ ਜਾਏ। ਸੋ ਉਹਦੇ ਨਾਲ ਗੈਸ ਇੰਨੀ ਮਹਿੰਗੀ ਆ, ਫੂਡ ਮਹਿੰਗਾ ਆ, ਰੈਂਟ ਮਹਿੰਗੇ ਆ, ਮੌਰਗੇਜ ਮਹਿੰਗੀ ਆ, ਇਹ ਸਾਰੇ ਕਾਸੇ ਨੂੰ ਲੈਂਦੇ ਹੋਏ ਹਜੇ ਵੀ ਲੋਕ ਬਹੁਤ ਅਪਸੈਟ ਹੈਗੇ ਆ, ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਜੋ ਐਡਮਿਨਿਸਟ੍ਰੇਸ਼ਨ ਆ, ਜੋ ਉਹਨਾਂ ਦੀ ਗੱਲ ਆ ਵੀ ਹਾਂ ਅਸੀਂ ਇਨਫਲੇਸ਼ਨ ਨੂੰ ਥੱਲੇ ਲੈ ਆਂਦਾ ਆ ਤੇ ਕੋਸ਼ਿਸ਼ ਕਰ ਰਹੇ ਆ, ਲੋਕ ਉਹ ਤੋਂ ਉਸ ਨੂੰ ਮੰਨ ਨਹੀਂ ਰਹੇ ਹੈਗੇ। ਜੋ ਰਿਐਲਿਟੀਜ਼ ਹੈਗੀਆਂ ਆ ਉਹ ਕਹਿੰਦੇ ਪਈ ਉਹ ਬਿਲਕੁਲ ਟੋਟਲੀ ਡਿਫਰੈਂਟ ਹੈਗੀਆਂ ਜਿਸ ਤਰ੍ਹਾਂ ਦੇ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਸੋਚ ਰਿਹਾ ਹੈਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟ ਦੇ ਦੁਆਰਾ ਜਿਹੜੇ ਜੁਆਇੰਟ ਚੀਫ ਦੇ ਚੇਅਰਸ ਆ ਉਸ ਨੂੰ ਅੱਜ ਕਨਫਰਮ ਕਰ ਦਿੱਤਾ ਗਿਆ। ਟਬਰਵੈਲ ਜਿਹੜੇ ਸੀਗੇ ਸੈਨੇਟਰ, ਉਹਨਾਂ ਨੇ ਬਲੌਕੇਡ ਇੱਕ ਹਿਸਾਬ ਦੇ ਨਾਲ ਲਗਾਇਆ ਹੋਇਆ ਸੀਗਾ। ਅੱਜ ਬੁੱਧਵਾਰ ਨੂੰ ਜਿਹੜੇ ਨਵੇਂ ਜੁਆਇੰਟ ਚੀਫ ਦੇ ਸਟਾਫ ਦੇ ਚੇਅਰਮੈਨ ਜਿਹੜੇ ਉਹ ਹੋਣਗੇ, ਉਸ ਦੇ ਵਿੱਚ ਪੁਸ਼ਟੀ ਜਿਹੜੀ ਆ ਉਹ ਹੋ ਚੁੱਕੀ ਆ। ਸ਼ੂਮਰ ਹੁਣਾਂ ਨੇ ਇਸ ਦੇ ਵਿੱਚ ਅੱਗੇ ਵਧਦੇ ਹੋਏ ਕਿਹਾ ਆ, ਮਰੀਨ ਕਾਰਪਸ ਦੇ ਜਨਰਲ ਐਰਿਕ ਐਮ ਸਮਿਥ ਜਿਹੜੇ ਆ ਉਸ ਦੇ ਉੱਤੇ ਵੋਟਸ ਜਿਹੜੀ ਹੋਈ ਆ, ਆਰਮੀ ਦੇ ਜਨਰਲ ਰੈਂਡੀ ਜਾਰਜ, ਉਹ ਆਪੋ ਆਪਣੀਆਂ ਸਰਵਿਸਿਜ਼ ਦੇ ਵਿੱਚ ਇਹਨਾਂ ਨੂੰ ਅੱਗੇ ਜਿਹੜੇ ਉਹ ਲੈ ਕੇ ਜਾਣਗੇ। ਪਾਰਲੀਮੈਂਟਰੀ ਪ੍ਰੋਸੀਜਰ ਨੂੰ ਲੈ ਕੇ ਇਹਨਾਂ ਨੂੰ ਬਲੌਕੇਡ ਕੀਤਾ ਗਿਆ ਸੀ। 에ਅਰਫੋਰਸ ਦੇ ਜਨਰਲ ਚਾਰਲਸ CQ ਬਰਾਊਨ ਜੂਨੀਅਰ, ਉਹਨਾਂ ਨੂੰ 11 ਦੇ ਮੁਕਾਬਲੇ 83 ਵੋਟਾਂ ਦੇ ਨਾਲ ਅੱਜ ਜੁਆਇੰਟ ਜਿਹੜੇ ਜੁਆਇੰਟ ਚੀਫ ਆ ਉਸ ਦੇ ਤੌਰ ਦੇ ਉੱਤੇ ਪ੍ਰਮਾਣਿਤ ਜਿਹੜੀ ਉਹ ਮਿਲ ਗਈ ਆ। ਜੀ, ਅਗਲੀ ਖਬਰ ਵੱਲ ਚਲੀਏ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜੋ ਧੂੰਆਂ ਆ
ਉਹ ਸੈਕਰਾਮੈਂਟੋ ਰੀਜਨ ਦੇ ਵਿੱਚ, ਬੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਆ। ਕਦ ਕੁ ਤੱਕ ਇਹ ਧੂੰਆਂ ਰਹੂਗਾ? ਇਹ ਖਬਰਾਂ ਆ ਰਹੀਆਂ ਵੀ ਵੀਰਵਾਰ ਸ਼ਾਮ ਤੱਕ ਇਹ ਜੋ ਸਮੋਕ ਆ ਇਸ ਤਰ੍ਹਾਂ ਰਹੂਗਾ। ਏਅਰ ਕੁਆਲਿਟੀ ਰੀਡਿੰਗਸ ਜੋ ਆ ਰਹੀਆਂ ਉਹ ਮੋਡਰੇਟ ਟੂ ਅਨਹੈਲਥੀ ਹੈਗੀਆਂ, ਖੁਸ਼ ਜੋ ਸੈਂਸਿਟਿਵ ਗਰੁੱਪ ਹੈਗੇ ਆ ਉਹਨਾਂ ਦੇ ਲਈ। 3 ਵਾਈਲਡ ਫਾਇਰਸ ਇਸ ਟਾਈਮ ਨਾਰਥ ਇਨ ਕੈਲੀਫੋਰਨੀਆ ਜਾਂ ਸਦਰਨ ਜਿਹੜਾ ਓਰੀਗਨ ਦਾ ਬਾਰਡਰ ਆ ਉੱਥੇ ਜਿਹੜੀਆਂ ਲੱਗੀਆਂ ਹੋਈਆਂ ਹੈਗੀਆਂ ਆ, ਤੇ ਉੱਥੋਂ ਧੂੰਆਂ ਜਿਹੜਾ ਆ ਰਿਹਾ ਕਿਉਂਕਿ ਹਵਾ ਇੱਧਰ ਦੀ ਸਾਈਡ ਦੀ ਆ। ਸੋ ਸੈਕਰਾਮੈਂਟੋ, ਕੈਲੀਫੋਰਨੀਆ ਦਾ ਬੇ ਏਰੀਆ, ਇੱਥੇ ਬਹੁਤ ਜ਼ਿਆਦਾ ਧੂੰਆਂ ਆ। ਕਈ ਜਗ੍ਹਾ ਦੇ ਉੱਤੇ ਤਾਂ ਜਿਹੜਾ ਆ ਸਾਹ ਲੈਣਾ ਥੋੜਾ ਔਖਾ ਵੀ ਹੈਗਾ ਆ। ਸੋ ਆਪਾਂ ਕੱਲ ਵੀ ਗੱਲ ਦੱਸੀ ਸੀ ਵੀ ਵਾਰ-ਵਾਰ ਏਅਰ ਕੁਆਲਿਟੀ ਬੋਰਡ ਵੱਲੋਂ ਦੱਸਿਆ ਜਾ ਰਿਹਾ ਹੈ ਵੀ ਆਪਣੇ ਜਾਂ ਤਾਂ ਮਾਸਕ ਪਾ ਕੇ ਰੱਖੋ ਜਾਂ ਘਰਾਂ ਦੇ ਅੰਦਰ ਹੀ ਰਹੋ। ਇਸੇ ਤਰ੍ਹਾਂ ਜੋ ਹੁਣ ਏਅਰ ਕੁਆਲਿਟੀ ਅਲਰਟ ਜਾਰੀ ਕੀਤਾ ਗਿਆ ਹੈ ਵੀ ਜਿਹੜਾ ਧੂੰਆਂ ਆ ਹੁਣ ਉਹ ਸੈਂਟਰਲ ਕੈਲੀਫੋਰਨੀਆ ਵੱਲ ਮੂਵ ਹੋ ਰਿਹਾ ਹੈਗਾ ਆ। ਸੋ ਨੈਚੁਰਲੀ ਇਹ ਮਰਸਡ ਕਾਉਂਟੀ ਤੋਂ ਖਬਰ ਆ ਰਹੀ ਆ, ਹੁਣ ਇਹ ਬੇ ਏਰੀਏ ਤੋਂ ਪਹਿਲਾਂ ਸੈਕਰਾਮੈਂਟੋ, ਬੇ ਏਰੀਆ, ਹੁਣ ਮਰਸਡ ਤੇ ਬਾਕੀ ਜਿਹੜਾ ਫਰਿਜ਼ਨੋ ਵਾਲਾ ਏਰੀਆ ਉਧਰ ਨੂੰ ਇਹ ਜਿਹੜਾ ਧੂੰਆਂ ਆ ਉਹ ਮੂਵ ਹੋਣ ਜਾ ਰਿਹਾ। ਸਨਮਾਈਕਨ ਵੈਲੀ ਏਅਰ ਪੋਲੂਸ਼ਨ ਕੰਟਰੋਲ ਡਿਸਟ੍ਰਿਕਟ ਨੇ ਵੀ ਏਅਰ ਕੁਆਲਿਟੀ ਅਲਰਟ ਅੱਜ ਸ਼ਾਮ ਨੂੰ ਬਾਅਦ ਦੁਪਹਿਰ ਦੇ ਜਾਰੀ ਕੀਤੇ ਹੋਏ ਹੈਗੇ ਆ। ਜੀ, ਜੀ। ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੇ ਵਾਈਟ ਹਾਊਸ ਨੇ ਜਿਹੜੇ ਯੂਐਸ ਐਂਬੈਸਡਰ ਹੈਗੇ ਨੇ ਜਾਪਾਨ ਨੂੰ, ਉਹਨਾਂ ਨੂੰ ਹਦਾਇਤਾਂ ਦਿੱਤੀਆਂ ਵੀ ਭਾਈ ਤੁਸੀਂ ਚਾਈਨਾ ਨੂੰ ਟੌਂਟ ਕਰਨਾ ਬੰਦ ਕਰੋ ਸੋਸ਼ਲ ਮੀਡੀਆ ਦੇ ਉੱਤੇ। ਸ਼ਿਕਾਗੋ ਦੇ ਆਈ ਥਿੰਕ ਮੇਅਰ ਰਹਿ ਚੁੱਕੇ ਰਹਿਮ ਇਮੈਨੂਅਲ, ਉਹਨਾਂ ਨੇ ਜਿਹੜੇ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿੰਗਪਿੰਗ ਆ, ਉਹਨਾਂ ਨੂੰ ਮੌਕ ਕੀਤਾ ਹੈ ਕਿਉਂਕਿ ਉਹਨਾਂ ਦੇ ਟੌਪ ਦਾ ਜਿਹੜਾ ਅਧਿਕਾਰੀ ਸੀਗਾ ਸ਼ੈਂਗਫੂ, ਉਹ ਕਈ ਹਫ਼ਤਿਆਂ ਤੋਂ ਨਜ਼ਰ ਨਹੀਂ ਸੀ ਆ ਰਿਹਾ। ਸੋ ਵਾਈਟ ਹਾਊਸ ਹੁਣ ਹਦਾਇਤਾਂ ਘੱਲ ਰਿਹਾ ਆ ਜਿਹੜੇ ਰਹਿਮ ਇਮੈਨੂਅਲ ਨੂੰ ਵੀ ਭਾਈ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿੰਗਪਿੰਗ ਦੇ ਦਰਮਿਆਨ ਨੂੰ ਜਿਹੜਾ ਉਹ ਮਾੜਾ ਨਾ ਬੋਲੋ। ਇਹਦੇ ਵਿੱਚ ਅਧਿਕਾਰੀ ਜਿਹੜੇ ਉਹ ਕਹਿ ਰਹੇ ਆ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਵੀ ਉਹਨਾਂ ਨੇ ਮੈਨੂਅਲ ਸਟਾਫ ਨੂੰ ਜਿਹੜਾ ਇਹ ਰੀਸੈਂਟ ਕਮੈਂਟਸ ਉਹਨਾਂ ਦੇ ਕੀਤੇ ਗਏ ਆ ਉਸ ਨੂੰ ਲੈ ਕੇ ਗੱਲ ਆਖੀ। ਕਹਿੰਦੇ ਵੀ ਚਾਈਨਾ ਦੇ ਨਾਲ ਆਲਰੇਡੀ ਉਹਨਾਂ ਦੇ ਰਿਸ਼ਤੇ ਜਿਹੜੇ ਆ ਕਾਫੀ ਸਟ੍ਰੇਨਡ ਨਜ਼ਰ ਆ ਰਹੇ ਆ, ਤੇ ਕਹਿੰਦੇ ਵੀ ਜਿਹੜੀ ਮੀਟਿੰਗ ਸੰਭਾਵੀ ਰੂਪ ਦੇ ਵਿੱਚ ਦੋਨਾਂ ਲੀਡਰਸ ਦੇ ਦਰਮਿਆਨ ਹੋ ਸਕਦੀ ਆ, ਬਾਈਡਨ ਅਤੇ ਸ਼ੀ ਜਿੰਗਪਿੰਗ ਦੇ ਦਰਮਿਆਨ, ਉਸ ਦੇ ਉੱਤੇ ਅਸਰ ਪੈ ਸਕਦਾ ਹੈਗਾ ਆ। ਸੋ ਦੇਖੋ ਅੱਗੇ ਜਿਹੜਾ ਉਹ ਕੀ ਕਹਿੰਦਾ ਹੈਗੇ ਆ, ਮਿਸਟਰੀ ਇਨ ਬੀਜਿੰਗ ਬਿਲਡਿੰਗ ਕਰਕੇ ਹੈਸ਼ਟੈਗ ਕਰਕੇ ਉਹਨਾਂ ਨੇ ਚਾਈਨੀਜ਼ ਲੀਡਰ ਦੀ ਜਿਹੜੀ ਟ੍ਰੀਟਮੈਂਟ ਆ ਆਪਣੇ ਟੌਪ ਦੇ ਅਧਿਕਾਰੀਆਂ ਨੂੰ ਲੈ ਕੇ ਮੌਕ ਕੀਤਾ ਸੀ। ਜੀ, ਅਗਲੀ ਖਬਰ ਵੱਲ ਚਲੀਏ ਜੋ ਐਰੋਹੈਡ ਵਾਟਰ ਆ, ਆਪਾਂ ਪਾਣੀ ਦੀਆਂ ਬੋਤਲਾਂ ਜਿਹੜੀਆਂ ਪੀਂਦੇ ਰਹਿੰਦੇ ਆ, ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਰੈਗੂਲੇਟਰਸ ਨੇ ਹੁਣ ਐਰੋਹੈਡ ਕੰਪਨੀ ਨੂੰ ਆਰਡਰ ਕਰ ਦਿੱਤਾ ਹੈ ਵੀ ਜਿਹੜੇ ਸਪ੍ਰਿੰਗਸ ਹੈਗੇ ਆ, ਜਿਹੜੇ ਜਿੱਥੋਂ ਪਾਣੀ ਇਹ ਲੈਂਦੇ ਆ ਮਾਊਂਟਨ ਸਪ੍ਰਿੰਗਸ ਤੋਂ, ਉੱਥੋਂ ਬੰਦ ਕੀਤਾ ਜਾਵੇ। ਕਹਿੰਦੇ ਵੀ ਬਿਨਾਂ ਪਰਮਿਸ਼ਨ ਤੋਂ ਹੀ ਉੱਥੋਂ ਜਿਹੜੇ ਪਾਣੀ ਇਹ ਬਹੁਤ ਚਿਰ ਤੋਂ ਭਰ ਰਹੇ ਹੈਗੇ ਆ। ਐਰੋਹੈਡ ਬੋਟਲ ਵਾਟਰ ਦੀ ਜੋ ਟਰੇਸਿਸ ਆ, ਕਹਿੰਦੇ ਵੀ ਸੈਨ ਬਰਨੀਨੋ ਮਾਊਂਟੇਨਸ ਦੇ ਵਿੱਚ 1885 ਸਨ ਤੱਕ ਜਾਂਦੀ ਹੈਗੀ ਆ। ਉਹ ਤੋਂ ਬਾਅਦ ਕਹਿੰਦੇ 1906 ਚ ਇਹਨਾਂ ਨੇ ਬੋਟਲ ਵਾਟਰ ਸੈੱਲ ਕਰਨਾ ਸ਼ੁਰੂ ਕੀਤਾ ਸੀ, ਪਰ এনवायरमेंटਲ ਤੇ ਜੋ ਕਮਿਊਨਿਟੀ ਗਰੁੱਪ ਆ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕਦੇ ਵੀ ਪਰਮਿਸ਼ਨ ਨਹੀਂ ਲਈ ਇਹਨਾਂ ਜੋ ਸਪ੍ਰਿੰਗਸ ਆ ਉਹਨਾਂ ਤੋਂ ਪਾਣੀ ਲੈਣ ਦੀ। ਸੈਨ ਬਰਨੀਨੋ ਨੈਸ਼ਨਲ ਫੋਰੈਸਟ ਤੋਂ ਤੇ ਪਬਲਿਕ ਲੈਂਡਸ ਦੇ ਉੱਤੇ ਜਿਹੜੇ ਫਾਊਂਟੇਨਸ, ਜਿਹੜੇ ਸਪ੍ਰਿੰਗਸ ਜਿੱਥੋਂ ਸਪ੍ਰਿੰਗ ਵਾਟਰ ਆਉਂਦਾ ਹੈਗਾ ਆ। 8 ਸਾਲਾਂ ਦੀ ਲੜਾਈ ਤੋਂ ਬਾਅਦ ਦਰਜਨਾਂ ਦੇ ਕਰੀਬ ਹੀਅਰਿੰਗਸ ਤੋਂ ਬਾਅਦ ਜੋ ਸਟੇਟ ਵਾਟਰ ਰਿਸੋਰਸਿਸ ਕੰਟਰੋਲ ਬੋਰਡ ਨੇ ਇਹ ਕਿਹਾ ਆ, ਬਲੂ ਟ੍ਰੀ ਟੌਨ ਜੋ ਇਹ ਕੰਪਨੀ ਆ ਜੋ ਐਰੋਹੈਡ ਬ੍ਰਾਂਡ ਨੂੰ ਓਨ ਕਰਦੀ ਆ, ਤੇ ਇਹਨਾਂ ਦੇ ਕੋਲ ਪਰਮਿਸ਼ਨ ਹੀ ਨਹੀਂ ਹੈ ਉੱਥੋਂ ਵਾਟਰ ਨੂੰ ਯੂਜ਼ ਕਰਨ ਦੇ ਲਈ, ਵਾਟਰ ਲੈਣ ਦੇ ਲਈ, ਤੇ ਉਹਨਾਂ ਨੂੰ ਕਿਹਾ ਵੀ ਇਮੀਡੀਏਟਲੀ ਜਿਹੜਾ ਆ ਇਸ ਨੂੰ ਸਟਾਪ ਕੀਤਾ ਜਾਵੇ। ਕਹਿੰਦੇ ਵੀ ਇਹ ਇੱਕ ਬਹੁਤ ਵੱਡਾ ਅਮਾਉਂਟ ਆਫ ਮਨੀ ਵੀ ਹੈਗਾ, ਬਿਜ਼ਨਸ ਵੀ ਇਹਦੇ ਤੇ ਇੱਕ ਸਟੈਕ ਦੇ ਉੱਤੇ ਹੈਗਾ ਆ, ਇੱਕ ਬੋਰਡ ਮੈਂਬਰ ਨੇ ਕਿਹਾ। ਪਰ ਇਹ ਬਿਨਾਂ ਕਿਸੇ ਪੈਸੇ ਦਿੱਤਿਆਂ ਤੋਂ, ਬਿਨਾਂ ਕਿਸੇ ਪਰਮਿਸ਼ਨ ਤੋਂ ਉੱਥੋਂ ਪਾਣੀ ਲੈ ਰਹੇ ਸੀ, ਤੇ ਜਿਹਦੇ ਨਾਲ ਜੋ ਅੱਗੇ ਸਟਰੀਮਸ ਜਾਂਦੀਆਂ ਹੈਗੀਆਂ ਉਹਨਾਂ 'ਚ ਪਾਣੀ ਘਟ ਰਿਹਾ ਤੇ ਉੱਥੇ ਜੋ ਵਾਈਲਡ ਲਾਈਫ ਆ ਉਹਦੇ ਉੱਤੇ ਅਸਰ ਹੋ ਰਿਹਾ ਹੈਗਾ। ਜੀ, ਬਿਲਕੁਲ। ਕਹਿੰਦੇ ਵੀ ਪਿਛਲੇ 100 ਸਾਲ ਤੋਂ ਨੈਸਲੇ ਜਿਹੜਾ ਇੱਥੋਂ ਇਹ ਪਾਣੀ ਕੱਢ ਰਹੀ ਹੈਗੀ ਆ। ਸੋ ਇਹ ਇੱਕ ਕਾਫੀ ਵੱਡੀ ਜਿਹੜੀ ਸਮੱਸਿਆ ਆ, ਤੇ ਆਪਾਂ ਨੂੰ ਦੇਖੋ ਫ੍ਰੀ ਦਾ ਪਾਣੀ ਲੈ ਕੇ ਤੇ ਕਿਸ ਤਰੀਕੇ ਦੇ ਨਾਲ ਵੇਚ ਰਹੇ ਆ, ਇਹ ਇੱਕ ਵੱਡੀ ਜਿਹੜੀ ਆ ਉਹ ਪ੍ਰੋਬਲਮ ਚੱਲ ਰਹੀ ਹੈਗੀ ਆ।
ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਕੱਲ੍ਹ ਦਾ ਫਾਲਆਊਟ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ, ਜਦੋਂ ਇੱਕ ਜਿਹੜੇ ਡਿਸਟ੍ਰਿਕਟ ਅਟਾਰਨੀ ਨੇ ਸੈਕਰਾਮੈਂਟੋ ਦੇ ਉਲਟ ਹੀ ਲਾਸੂਟ ਜਿਹੜਾ ਉਹ ਦਰਜ ਕਰ ਦਿੱਤਾ, ਤੇ ਉਹਨਾਂ ਨੇ ਕਹਿੰਦੇ ਵੀ ਇੱਕ ਥਰਡ ਵਰਲਡ ਹੋਮਲੈਸ ਕੰਡੀਸ਼ਨਸ ਨੂੰ ਮੱਦੇਨਜ਼ਰ ਜਿਹੜਾ ਉਹ ਕੀਤਾ ਆ। ਸੋ ਸਿਟੀ ਵੀ ਇਸ ਟਾਈਮ ਭੱਜ ਦੌੜ ਦੇ ਵਿੱਚ ਆ। ਹੁਣ ਸਿਟੀ ਦੇ ਜਦੋਂ ਉਲਟ ਜਾਂ ਕਾਊਂਟੀ ਦੇ ਉਲਟ ਜਦੋਂ ਕੋਈ ਵੀ ਲਾਸੂਟ ਆਉਂਦਾ ਆ, ਤੇ ਉਹਨੂੰ ਤਾਂ ਡਿਸਟ੍ਰਿਕਟ ਅਟਾਰਨੀ ਲੜਦਾ ਆ। ਹੁਣ ਡਿਸਟ੍ਰਿਕਟ ਅਟਾਰਨੀ ਆਪ ਜਿਹੜਾ ਉਹ ਸਿਟੀ ਦੇ ਉਲਟ ਲਾਸੂਟ ਜਿਹੜਾ ਉਹ ਦਰਜ ਕਰ ਰਿਹਾ ਹੈਗਾ ਆ। ਸੋ ਇਹ ਪਹਿਲਾ ਹੋਇਆ ਵੀ ਡੈਮੋਕ੍ਰੇਟ ਪਾਰਟੀ ਦਾ ਹੀ ਇਹ ਜਿਹੜਾ ਡਿਸਟ੍ਰਿਕਟ ਅਟਾਰਨੀ ਆ, ਡੈਮੋਕ੍ਰੇਟ ਪਾਰਟੀ ਦੇ ਦੁਆਰਾ ਹੀ ਲੀਡ ਕੀਤੀ ਜਾ ਰਹੀ ਜਿਹੜੀ ਸਿਟੀ ਆਫ ਸੈਕਰਾਮੈਂਟੋ, ਜੋ ਕਿ ਰਾਜਧਾਨੀ ਆ, ਉੱਥੇ ਦੀ ਹੋਮਲੈਸ ਕੰਡੀਸ਼ਨ ਨੂੰ ਲੈ ਕੇ ਉਸਨੇ ਜਿਹੜਾ ਉਹ ਕੀਤਾ ਹੋਵੇ। ਪਿਛਲੇ 7 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਪਾਪੂਲੇਸ਼ਨ ਹੋਮਲੈਸ ਲੋਕਾਂ ਦੀ ਜਿਹੜੀ ਉਹ ਵਧੀ ਆ। ਹੁਣ ਜਿਹੜੇ ਉੱਥੇ ਦੇ ਸਟਾਈਨਬਰਗ ਨੇ ਮੇਅਰ, ਉਹਨਾਂ ਨੇ ਇਹ ਕਿਹਾ ਵੀ ਅਸੀਂ ਉਹ ਸਿਟੀ ਮੈਨੇਜਰ ਦੇ ਨਾਲ ਹੁਣ ਕੰਮ ਕਰਾਂਗੇ। ਮਿਲਰ ਪਾਰਕ ਸੇਫ ਕੈਂਪਿੰਗ ਨੂੰ 2 ਹਫ਼ਤਿਆਂ 'ਚ ਕਹਿੰਦੇ ਅਸੀਂ ਚਾਲੂ ਕਰਨ ਜਾ ਰਹੇ ਹਾਂ। ਪਰ ਕਹਿੰਦੇ ਵੀ ਇਸ ਲਾਸੂਟ ਦੇ ਵਿੱਚ ਇਹ ਕਿਹਾ ਵੀ ਉਹ ਚਾਲੂ ਕਰਨਗੇ, ਪਰ ਅਜੇ ਤੱਕ ਸਿਚੁਏਸ਼ਨ ਉਸ ਤੋਂ ਬਾਅਦ ਦੇ ਵਿੱਚ ਕੋਈ ਠੀਕ ਨਹੀਂ ਹੋਈ। 3 ਮਹੀਨੇ ਕਹਿੰਦੇ ਹੋ ਗਏ ਆ, ਤੇ ਇਹ ਹਾਲਾਤ ਲਗਾਤਾਰ ਬਦਲਦੇ ਜਿਹੜੇ ਉਹ ਜਾ ਰਹੇ ਆ। ਇੱਕ ਕੋਰਟ ਦੇ ਰਿਪੋਰਟਰ ਨੂੰ ਵੀ ਅਸੌਲਟ ਕੀਤਾ ਗਿਆ ਆ, ਤੇ ਕਹਿੰਦੇ ਡੀਏ ਦੇ EMPLOYE ਨੂੰ ਵੀ ਥ੍ਰੈਟਨ ਕੀਤਾ ਗਿਆ ਸੀਗਾ, ਜਦ ਕਹਿੰਦੇ ਵੀ ਉਸ ਨੂੰ ਡਰ ਕੇ ਭੱਜ ਕੇ ਬਾਥਰੂਮ ਦੇ ਵਿੱਚ ਲੁੱਕ ਕੇ ਆਪਣੀ ਜਾਨ ਜਿਹੜੀ ਉਹ ਬਚਾਉਣੀ ਪਈ ਸੀਗੀ। ਸੋ ਇਦਾਂ ਦੀ ਜਿਹੜੀ ਸਥਿਤੀ ਆ ਸੈਕਰਾਮੈਂਟੋ 'ਚ ਹੋਣ ਕਰਕੇ ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਇਹ ਇਸ ਟਾਈਮ ਕਹਿ ਲਓ ਵੀ ਕੌੜਾ ਅੱਕ ਜਿਹੜਾ ਉਹ ਚੱਬਿਆ ਹੈਗਾ ਆ। ਜੀ। ਫ੍ਰਿਜ਼ਨੋ ਤੋਂ ਖਬਰ ਆ ਰਹੀ ਹੈ ਵੀ ਫ੍ਰਿਜ਼ਨੋ ਦੇ ਵਿੱਚ ਇੱਕ ਬੰਦੇ ਨੇ ਆਪਣੀ ਹੀ ਮਦਰ ਨੂੰ ਤੇ ਆਪਣੀ ਹੀ ਭੈਣ ਨੂੰ ਚਾਕੂ ਜਿਹੜੇ ਮਾਰੇ ਹੈਗੇ ਆ। ਅੱਜ ਸ਼ਾਮੀ 3:30 ਵਜੇ ਦੇ ਕਰੀਬ ਰੋਬਰਟਸ ਤੇ ਮਿਲਬਰਨ ਜੋ ਐਵਨਿਊ ਆ ਨੀਅਰ ਬੁਲਰਡ ਐਵਨਿਊ, ਉੱਥੇ ਇਹ ਇਨਸੀਡੈਂਟ ਵਾਪਰੀ, ਜਿੱਥੇ 56 ਸਾਲਾਂ ਦੀ ਇੱਕ ਲੇਡੀ ਨੂੰ, ਜਿਹਦੇ ਬਹੁਤ ਸਾਰੇ ਕੱਟ ਲੱਗੇ ਹੋਏ ਸੀ, ਤੇ ਨਾਲ ਉਹਦੀ 23 ਸਾਲਾਂ ਦੀ ਡਾਟਰ ਨੂੰ ਜੋ ਸਟੈਬ ਵੂੰਡ ਸੀਗੇ, ਉਹ ਤੋਂ ਸਫਰ ਕਰ ਰਹੀ ਸੀ। ਉਸ ਨੂੰ ਐਂਬੂਲੈਂਸ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ। 21 ਸਾਲਾਂ ਦਾ ਇੱਕ ਨੌਜਵਾਨ ਆ ਜੋ ਇਹਦੇ ਲਈ ਰਿਸਪੌਂਸੀਬਲ ਹੈਗਾ ਇਸ ਅਟੈਕ ਦੇ ਲਈ। ਉਹ ਮਦਰ ਦਾ ਹੀ ਸਨ ਸੀਗਾ, ਤੇ ਉਹਦੇ ਕੋਲ ਇੱਕ ਨਾਈਫ ਵੀ ਸੀ। ਉਸ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ। ਜੀ। ਕੈਲੀਫੋਰਨੀਆ ਦੇ ਲਾ ਮੇਕਰਸ ਨੂੰ ਯੂਨੀਅਨ ਲੀਡਰ ਤੇ ਟਰੱਕ ਡਰਾਈਵਰਸ ਅੱਜ ਇੱਕ ਪ੍ਰੋਟੈਸਟ ਕਰਕੇ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਜੌਬਸ ਨੂੰ ਬਚਾ ਲਓ। ਸੈਲਫ ਡਰਾਈਵਿੰਗ ਬਿਗ ਰਿਗਸ ਜਿਹੜੇ ਟੈਸਟ ਕੀਤੇ ਜਾ ਰਹੇ, ਉਹਦੇ ਨਾਲ ਸਾਡੀਆਂ ਜੌਬਸ ਨੂੰ ਬਹੁਤ ਜ਼ਿਆਦਾ ਖਤਰਾ ਨਜ਼ਰ ਆ ਰਿਹਾ ਆ। ਕਹਿੰਦੇ ਵੀ ਜੇ ਲੈਜਿਸਲੇਸ਼ਨ ਆਉਂਦਾ ਆ, ਉਹਦੇ ਨਾਲ ਸੈਲਫ ਡਰਾਈਵਿੰਗ ਟਰੱਕਸ ਆ ਉਹਨਾਂ ਦੇ ਉੱਤੇ ਬੈਨ ਜਿਹੜਾ ਆ ਉਹ ਲੱਗ ਸਕਦਾ ਹੈਗਾ ਆ। ਉਹ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਗਵਰਨਰ ਇਸ ਟਾਈਮ ਗੈਵਨ ਨਿਊਸਮ ਆ, ਉਹਨਾਂ ਨੂੰ ਕਹਿ ਰਹੇ ਆ ਵੀ ਭਾਈ ਉਸ ਪ੍ਰਪੋਜ਼ਲ ਨੂੰ ਕਾਨੂੰਨ ਦਾ ਰੂਪ ਦੇ ਦਿਓ, ਜਿਹਦੇ ਨਾਲ ਜਿਹੜੇ ਸੈਲਫ ਡਰਾਈਵਿੰਗ ਟਰੱਕਸ ਆ, ਉਹਨਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਬੈਨ ਲੱਗਦਾ ਆ। ਕੋਈ ਵੀ 10,000 ਪਾਉਂਡ ਤੋਂ ਵੱਧ ਦੇ ਭਾਰ ਵਾਲੇ ਜਿਹੜੇ ਟਰੱਕ ਦੇ ਉੱਤੇ ਇਸ ਲੈਜਿਸਲੇਸ਼ਨ ਦੇ ਨਾਲ ਬੈਨ ਲੱਗ ਸਕਦਾ ਹੈਗਾ ਆ। ਰਿਪਬਲਿਕਨ ਅਸੈਂਬਲੀ ਮੈਂਬਰ ਟੌਮ ਲੇਸੀ, ਜਿਹੜੇ ਕਿ ਬਿੱਲ ਦੇ ਕੋ ਆਥਰ ਆ, ਉਹਨਾਂ ਨੇ ਕਿਹਾ ਵੀ ਅਸੀਂ ਟੈਕਨੋਲੋਜੀ ਦੇ ਉਲਟ ਨਹੀਂ ਆ, ਪਰ ਅਸੀਂ ਇਸ ਬਿੱਲ ਦੇ ਨਾਲ ਇਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਜਿਹੜੀਆਂ ਕੰਪਨੀਜ਼ ਆ ਉਹ ਇੱਕ ਸਹੀ ਢੰਗ ਦੇ ਨਾਲ ਤੇ ਸੇਫ ਤਰੀਕੇ ਦੇ ਨਾਲ, ਸੁਰੱਖਿਅਤ ਢੰਗ ਦੇ ਨਾਲ ਇਸ ਜਿਹੜੇ ਸੈਲਫ ਡਰਾਈਵਿੰਗ ਟਰੱਕਸ ਆ ਉਹਨਾਂ ਨੂੰ ਟੈਸਟ ਜਿਹੜਾ ਉਹ ਕਰਨ। ਹੁਣ ਗੱਲ ਇਹ ਵੀ ਹੈਗੀ ਆ ਹਰਜੋਤ ਸਿੰਘ ਜੀ, ਨਾਲ ਦੇ ਨਾਲ ਵੀ ਆਪਣੇ ਹੁਣ ਬੰਦੇ ਬਥੇਰੇ ਆ ਟਰੱਕਿੰਗ ਦੇ ਵਿੱਚ, ਉਹਨਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਜਾਣੇ ਜਿਹੜੇ ਇਸ ਦੇ ਵਿੱਚ ਗਏ ਹੋਣਗੇ ਜਾਂ ਨਹੀਂ ਗਏ ਹੋਣਗੇ, ਪਰ ਉਹ ਅਸੈਂਬਲੀ ਬਿੱਲ 316 ਨੂੰ ਗਵਰਨਰ ਨਿਊਸਮ ਤੋਂ ਸਾਈਨ ਕਰਾਉਣ ਦੀ ਜਿਹੜੀ ਆ ਕੋਸ਼ਿਸ਼ ਆ ਇਸ ਟਾਈਮ ਕਰ ਰਹੇ ਆ, ਜਿਹਦੇ ਨਾਲ ਕੋਈ ਵੀ ਜਿਹੜਾ ਸੈਲਫ ਡਰਾਈਵਿੰਗ ਟਰੱਕ ਆ 10,000 ਪਾਉਂਡ ਤੋਂ ਵੱਧ ਦਾ, ਉਹਨਾਂ ਨੂੰ ਬੈਨ ਕੀਤਾ ਜਾਊਗਾ। ਕੈਲੀਫੋਰਨੀਆ ਦੇ ਬੇ ਏਰੀਏ ਦੀਆਂ ਕਈ ਕਾਉਂਟੀਜ਼ ਨੇ ਨਵਾਂ ਇੱਕ ਮਾਸਕ ਮੈਂਡੇਟ ਜਾਰੀ ਕੀਤਾ ਹੈਗਾ। ਕੋਵਿਡ ਦੇ ਕੇਸਿਸ ਬਹੁਤ ਤੇਜ਼ੀ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਵੱਧ ਰਹੇ ਆ। ਇਹ ਬਾਰ-ਬਾਰ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਤੁਹਾਨੂੰ ਦੱਸ ਰਹੇ ਹੈਗੇ ਆ। ਸੋ ਇਸ ਹਫ਼ਤੇ ਕੰਟਰਾ ਕੋਸਟਾ, ਸੋਨੋਮਾ ਤੇ ਸੈਨ ਮਟੇਓ ਕਾਉਂਟੀਜ਼, ਉਹਨਾਂ ਨੇ ਮਾਸਕ ਆਰਡਰ ਜਿਹੜੇ ਆ ਉਹ ਜਾਰੀ ਕਰ ਦਿੱਤੇ ਆ, ਜੋ ਹੈਲਥ ਕੇਅਰ ਪ੍ਰੋਫੈਸ਼ਨਲਸ ਹੈਗੇ ਹਸਪੀਟਲਸ ਦੇ ਵਿੱਚ ਜਾਂ ਅਦਰ ਪੇਸ਼ੈਂਟ ਕੇਅਰ ਫੈਸਿਲਿਟੀਜ਼ ਦੇ ਵਿੱਚ ਹੈਗੇ ਆ। ਸੋ ਜਿਹੜੇ ਵੀ ਹੈਲਥ ਕੇਅਰ ਵਰਕਰਸ ਹੈਗੇ ਆ, ਚਾਹੇ ਉਹ ਸੀਨੀਅਰ ਸਿਟੀਜ਼ਨਸ ਦੇ ਨਾਲ ਹੋਮ ਕੇਅਰ 'ਚ ਕੰਮ ਕਰਦੇ ਆ, ਹਸਪੀਟਲ 'ਚ ਕੰਮ ਕਰਦੇ ਆ, ਉਹਨਾਂ ਨੂੰ ਨਵੰਬਰ 1 ਤੋਂ
ਮਾਸਕ ਪਾਣੇ ਪੈਣਗੇ ਤੇ ਇਹ ਜੋ ਮੈਂਡੇਟ ਆ ਅਪ੍ਰੈਲ 30 ਤੱਕ ਜਾਰੀ ਰਹੂਗਾ। ਡਾਇਰੈਕਟਰ ਜੋ ਹੈਗੇ ਆ ਕੰਟਰਾ ਕੋਸਟਾ ਹੈਲਥ ਸਰਵਿਸਿਜ਼ ਦੇ ਐਨਾ ਰੋਥ, ਉਹਨਾਂ ਨੇ ਇਹ ਕਿਹਾ ਵੀ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਨੇ ਇਹ ਕਿਹਾ ਵੀ ਜੋ ਹੌਸਪੀਟਲਾਈਜੇਸ਼ਨ ਆ ਕੋਵਿਡ-19 ਪੇਸ਼ੈਂਟਸ ਦੀ ਇਹ 8.1 ਤੋਂ ਲੈ ਕੇ 12.1 ਤੱਕ ਪਹੁੰਚ ਗਈ ਹੈਗੀ ਆ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕੇਸਿਸ ਦੀ ਗਿਣਤੀ ਕਾਫੀ ਵੱਧ ਰਹੀ ਆ। ਸੋ ਇਹ 3 ਕਾਉਂਟੀਆਂ ਨੇ ਆਪਣੇ ਜੋ ਮੈਡੀਕਲ ਫੀਲਡ ਦੇ ਵਿੱਚ ਇੰਪਲਾਈਜ਼ ਆ ਉਹਨਾਂ ਨੂੰ ਮਾਸਕ ਪਾਉਣ ਦੇ ਲਈ ਜਿਹੜਾ ਹਦਾਇਤਾਂ ਜ਼ਰੂਰੀ ਹੋਊਗਾ ਹੂੰ। ਨਵੰਬਰ 1 ਤੋਂ। ਜੀ ਥੋੜੀ ਜਿਹੀ ਇਕਨੋਮੀ ਦੀ ਜਾਂਦੇ ਗੱਲ ਕਰ ਜੀਏ। ਅੱਜ ਦੀ ਵੱਡੀ ਖਬਰ ਫੈਡ ਦੇ ਮੁਤਲਕ ਇਹ ਰਹੀ ਆ ਵੀ ਫੈਡ ਨੇ ਇੰਟਰਸਟ ਰੇਟ ਹੋਰ ਨਹੀਂ ਵਧਾਏ। ਹਾਲ ਦੀ ਘੜੀ ਇਸ ਮਹੀਨੇ ਦੇ ਵਿੱਚ ਇੰਟਰਸਟ ਰੇਟ ਵਧਾਉਣ ਦੇ ਉੱਤੇ ਇਹਨਾਂ ਨੇ ਟਾਲਾ ਜਿਹੜਾ ਆ ਉਹ ਵੱਟ ਲਿਆ ਆ। ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਜਰੋਮ ਪਾਵਲ ਉਹਨਾਂ ਨੇ ਅੱਜ ਇਸ ਦੇ ਬਾਬਤ ਪ੍ਰੈਸ ਕਾਨਫਰੰਸ ਕੀਤੀ ਆ। ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਇੱਕ ਅੱਧੀ ਹਾਈਕ ਹੋਊਗੀ ਇਸ ਸਾਲ ਦੇ ਅਖੀਰ ਤੋਂ ਪਹਿਲਾਂ, ਅਕਤੂਬਰ, ਨਵੰਬਰ ਜਾਂ ਦਸੰਬਰ, ਪਤਾ ਨਹੀਂ ਕਿਹੜੇ ਮਹੀਨੇ। ਪਰ ਉਹਨਾਂ ਨੇ ਕਿਹਾ ਵੀ ਇਕਨੋਮੀ ਕੂਲ ਡਾਊਨ ਜਿਹੜੀ ਉਹ ਹੋ ਰਹੀ ਹੈਗੀ ਹੈ, ਸੌਰੀ ਇਨਫਲੇਸ਼ਨ ਕੂਲ ਡਾਊਨ ਹੋ ਰਹੀ ਹੈ, ਇਕਨੋਮੀ ਸਟਰੋਂਗ ਹੋਲਡ ਕਰ ਰਹੀ ਆ, ਇਸ ਲਈ ਸਾਨੂੰ ਇੰਟਰਸਟ ਰੇਟ ਆ ਉਹ ਨਹੀਂ ਵਧਾਏ ਜਾਣਗੇ। ਕੱਟਸ ਕਦੋਂ ਹੋਣਗੇ ਉਹਨਾਂ ਨੇ ਕਿਹਾ ਵੀ ਅਗਲੇ ਸਾਲ ਦੇ ਵਿੱਚ ਇਸ ਦੇ ਬਾਰੇ ਆਪਾਂ ਨੂੰ ਪਤਾ ਲੱਗੂਗਾ। ਫੈਡ ਨੇ ਲਗਾਤਾਰ ਆਪਣੀ ਜਿਹੜੀ ਇਕਨੋਮਿਕ ਗਰੋਥ ਦੀਆਂ ਐਕਸਪੈਕਟੇਸ਼ਨ ਆ, ਕਿਆਸ ਰਹੀਆਂ ਆ, ਉਹਨਾਂ ਨੂੰ ਬਾਰ-ਬਾਰ ਰਿਵਾਈਜ਼ ਕੀਤਾ ਹੈਗਾ ਆ। ਹੁਣ ਇਹ ਮੰਨਦੇ ਨੇ ਵੀ ਜਿਹੜੀ GDP ਆ ਉਹ 2.1% ਗਰੋ ਜਿਹੜੀ ਉਹ ਕਰ ਸਕਦੀ ਆ। ਇੰਟਰਸਟ ਅਜੇ ਵੀ ਹਾਈ ਲੈਵਲਸ ਦੇ ਉੱਤੇ ਚੱਲ ਰਹੇ ਆ। ਜਿਹੜੀ ਫੈਡ ਆ ਉਹ ਬੌਂਡ ਦੀਆਂ ਜਿਹੜੀਆਂ ਹੋਲਡਿੰਗਸ ਆ ਉਹਨੂੰ ਲਗਾਤਾਰ ਰਿਡਿਊਸ ਕਰ ਰਹੀ ਆ, ਘਟਾ ਰਹੀ ਆ। ਇੱਕ ਪ੍ਰੋਸੈਸ ਆ ਜਿਸ ਦੇ ਨਾਲ ਸੈਂਟਰਲ ਬੈਂਕ ਦਾ ਜਿਹੜਾ ਬੈਂਕ ਦਾ ਬੈਲੈਂਸ ਸ਼ੀਟ ਆ ਉਸ ਦੇ ਨਾਲ $815 ਬਿਲੀਅਨ ਜਿਹੜਾ ਉਹਨਾਂ ਨੇ ਕਟੌਤੀ ਇਸ ਦੇ ਵਿੱਚ ਕੀਤੀ ਹੈ ਜੂਨ 2022 ਤੋਂ ਲੈ ਕੇ ਹੁਣ ਤੱਕ। ਸੋ ਮਾਰਕੀਟਸ ਦੇ ਉੱਤੇ ਵੀ ਆਬਵੀਅਸਲੀ ਇਸ ਦਾ ਅਸਰ ਹੋਣਾ ਸੀ। ਪਿਛਲੇ 22 ਸਾਲਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਫੈਡ ਨੇ ਜਿਹੜੇ ਇੰਟਰਸਟ ਰੇਟਸ ਆ ਉਹ 5.25 ਤੋਂ 5.5 ਦੇ ਦਰਮਿਆਨ ਹੀ ਰੱਖੇ ਹੋਏ ਨੇ। ਇਸ ਵਾਰ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਇੰਟਰਸਟ ਰੇਟ ਵਧਾਉਣ ਤੋਂ ਟਾਲਾ ਜਿਹੜਾ ਆ ਉਹ ਵੱਟ ਲਿਆ ਹੈਗਾ ਆ। ਜੀ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਸਟਾਕ ਦੀ ਜੇ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਅੱਜ ਡਾਓ ਜੋਨ ਦੇ ਵਿੱਚ 77 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ। 34,400 ਤੇ 41 ਤੇ ਬੰਦ ਹੋਇਆ। S&P 42 ਪੁਆਇੰਟ ਘਟ ਕੇ 4402 ਦੇ ਉੱਤੇ। ਨੈਸਡੈਕ 209 ਪੁਆਇੰਟ ਘਟ ਕੇ 13,499 ਦੇ ਉੱਤੇ ਜਿਹੜਾ ਉਹ ਬੰਦ ਹੋਇਆ ਆ। ਸੋਨੇ ਦਾ ਭਾਅ $1945 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ। 10 ਈਅਰ ਯੀਲਡ 4.4% ਦੇ ਉੱਤੇ ਰਹੀ ਹੈ। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ $27,028 ਤੇ ਇਥੀਰੀਅਮ $1,619 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 16 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ ਤੇ $1 ਦੇ ਬਰਾਬਰ ਪਾਕਿਸਤਾਨ ਦੇ 294 ਰੁਪਏ ਤੇ 5 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿਕੀ ਜੀ। ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਯਸ।